ਜੋ ਗਜ਼ਾ ਦੇ ਵਿੱਚ 7 ਅਕਤੂਬਰ ਤੋਂ ਬਾਅਦ ਹੁਣ ਤੱਕ ਇਹਨਾਂ 6 ਮਹੀਨੇ ਤੋਂ ਜ਼ਿਆਦਾ ਦੇ ਸਮੇਂ 'ਚ ਹੋਇਆ ਕਿ ਭਾਈ ਤੁਸੀਂ 30,000 ਤੋਂ ਜ਼ਿਆਦਾ ਫਲਸਤੀਨੀ ਜਿਨ੍ਹਾਂ ਦਾ ਇੰਨਾ ਹੀ ਕਸੂਰ ਹੈ ਵੀ ਉਹ ਗਜ਼ਾ 'ਚ ਰਹਿੰਦੇ ਉਹਨਾਂ ਨੂੰ ਤੁਸੀਂ ਹਮਾਸ ਕਹਿ ਕੇ ਮਾਰ ਰਹੇ ਹੋ। ਉਹਨਾਂ 'ਚ 2/3 ਮਰਨ ਵਾਲੇ ਜਿਹੜੇ ਨੇ ਉਹ ਬੱਚੇ ਔਰ ਔਰਤਾਂ ਨੇ। ਇੱਕ ਛੋਟਾ ਜਿਹਾ ਮੁਲਕ ਜਿਹੜਾ ਜਿਹਨੂੰ ਹਥਿਆਰ ਵੀ ਅਮਰੀਕਾ ਦੇ ਰਿਹਾ ਹੈ, ਜਿਹਦੀ ਏਡ ਵੀ ਅਮਰੀਕਾ ਦੇ ਨਾਲ ਜੁੜੀ ਹੋਈ ਹੈ, ਜਿਹਦੇ ਨੂੰ ਪ੍ਰੋਟੈਕਟਿਵ ਅੰਬਰੈਲਾ ਵੀ ਅਮਰੀਕਾ ਦੇ ਰਿਹਾ, UN ਸਿਕਿਉਰਿਟੀ ਕੌਂਸਲ ਔਰ ਦੂਸਰੇ ਮਤਿਆਂ ਨੂੰ ਵੀ ਵੀਟੋ ਕਰ ਰਿਹਾ। ਹਿਊਮਨ ਲਾਈਫ ਜਿਹੜੀ ਹੈ ਉਹ ਤਾਂ ਪੋਲੀਟੀਕਲ ਫੁੱਟਬਾਲ ਬਣ ਗਈ। ਇਜ਼ਰਾਈਲ ਦਾ ਡਿਜ਼ਾਈਨ ਤਾਂ ਉਹਨਾਂ ਨੂੰ ਉੱਥੋਂ ਬਖੇਰ ਕੇ ਉਹ ਤਾਂ ਸਮਝਦੇ ਨੇ ਵੀ ਇਹ ਖਾਲੀ ਕਰ ਦੇਣ ਵੈਸਟ। ਇਹ ਅਜੇ ਗਜ਼ਾ ਦੀ ਗੱਲ ਹੈ, ਨੈਕਸਟ ਇਹੀ ਵੈਸਟ ਬੈਂਕ ਦੇ ਨਾਲ ਵੀ ਉਹਨਾਂ ਨੇ ਇਹੀ ਕਹਾਣੀ ਦੁਹਰਾਣੀ ਹੈ। ਆਲਰੇਡੀ ਸੈਟਲਮੈਂਟਸ ਤਾਂ ਉੱਥੇ ਕਰ ਹੀ ਰਹੇ ਨੇ। ਉਹ ਇਹ ਕਹਿੰਦੇ ਨੇ ਜੀ ਇੱਥੋਂ ਨਿਕਲੋ ਜਾ ਕੇ ਮੁਸਲਮਾਨ ਮੁਲਕਾਂ ਦੇ ਵਿੱਚ ਵਸੋ, ਅਸੀਂ ਤਾਂ ਉਹ ਜਾਰਡਨ ਰਿਵਰ ਤੋਂ ਲੈ ਕੇ ਦੂਜੇ ਕੰਢੇ ਤੱਕ ਗ੍ਰੇਟਰ ਇਜ਼ਰਾਈਲ ਬਣਾਉਣਾ। ਇਹ ਬਲੱਡ ਬਾਥ ਜੇ ਨਹੀਂ ਰੁਕੇਗਾ, ਜੇ ਇਸ ਦੀਆਂ ਸੰਭਾਵਨਾਵਾਂ ਮੱਧਮ ਹੁੰਦੀਆਂ ਜਾਂਦੀਆਂ, ਕਿਉਂਕਿ ਰਮਜ਼ਾਨ ਤੋਂ ਪਹਿਲਾਂ ਲੱਗਦਾ ਸੀ ਕਿ ਭਾਈ ਇਹ ਇੱਕ ਹੋਏਗਾ। ਬਾਈਡਨ ਨੇ ਵੀ ਕਿਹਾ ਸੀ, ਐਂਡ ਜਿਹੜੀ ਆਪਣਾ ਸੈਕਟਰੀ ਆਫ ਸਟੇਟ ਹੈ ਮਿਸਟਰ ਬਲਿੰਕਨ, ਇਹ ਵੀ ਮਿਡਲ ਈਸਟ 'ਚ ਬੈਠਾ ਸੀ। ਪਰ ਅੱਜ ਪਹਿਲਾ ਰੋਜ਼ਾ ਖਤਮ ਹੋ ਗਿਆ ਔਰ ਆਲਰੇਡੀ ਉਹ ਜਿਹੜੀ ਇਹ ਗੱਲ ਕਿਸੇ ਤਨ ਪਤਨ ਨਹੀਂ ਲੱਗੀ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ, ਅਸੀਂ ਪੰਜਾਬ ਦੀ, ਭਾਰਤ ਦੀ ਗੱਲ ਕੀਤੀ ਹੈ। ਥੋੜ੍ਹਾ ਜਿਹਾ ਹੁਣ ਜਿਹੜੀ ਗਜ਼ਾ ਦੇ ਵਿੱਚ ਇਸ ਵਕਤ ਸਿਚੁਏਸ਼ਨ ਬਣੀ ਹੋਈ ਹੈ, ਜਿਹੜਾ ਮਨੁੱਖਤਾ ਦਾ ਘਾਣ ਹੋ ਰਿਹਾ ਹੈ, ਉਹਦੇ ਬਾਰੇ ਇਸ ਵਕਤ ਮਤਲਬ ਇੱਕ ਆਸ ਦੀ ਕਿਰਨ ਸੀ ਥੋੜ੍ਹੀ ਜਿਹੀ, ਜਿਹਨੂੰ ਕਿਹਾ ਜਾ ਰਿਹਾ ਸੀ ਵੀ ਹੋ ਸਕਦਾ ਜਿਹੜਾ ਟਰੂਸ ਹੈ ਹੋ ਜਾਵੇ। ਰਮਜ਼ਾਨ ਨੂੰ ਮੁੱਖ ਰੱਖਦਿਆਂ ਹੋਇਆਂ ਗੱਲਬਾਤ ਚੱਲ ਰਹੀ ਸੀ, ਪਰ ਹੁਣ ਕਤਰ ਵੱਲੋਂ ਜਿਹੜੀ ਮੀਡੀਏਸ਼ਨ ਕੀਤੀ ਜਾ ਰਹੀ ਸੀ, ਅੱਜ ਦੀਆਂ ਜਿਹੜੀਆਂ ਮੇਨ ਖਬਰਾਂ ਹੈਗੀਆਂ ਨੇ ਉਹਦੇ ਵਿੱਚ ਇਹੀ ਹੈ ਵੀ ਹਮਾਸ ਅਤੇ ਇਜ਼ਰਾਈਲ ਕਿਤੇ ਵੀ ਨੇੜੇ ਤੇੜੇ ਨਹੀਂ ਹੈਗੇ ਕਿ ਉਹ ਇਸ ਪਾਰਟ ਨੂੰ ਰਿਜ਼ੋਲਵ ਕਰ ਸਕਣ, ਅਤੇ ਕੋਈ ਸੀਜ਼ ਫਾਇਰ ਦੀ ਜਿਹੜੀ ਆਸ ਵੀ ਸੀਗੀ ਉਹ ਵੀ ਜਿਹੜੀ ਆ ਉਹ ਹੁਣ ਮੱਧਮ ਹੋ ਗਈ ਹੈ। ਅਤੇ ਇਹਦੇ ਵਿੱਚ ਜਿਹੜਾ ਅਮਰੀਕਾ ਦਾ ਰੋਲ ਹੈ ਉਹਦੇ 'ਤੇ ਬੜੇ ਵੱਡੇ ਲੈਵਲ ਦੇ ਉੱਤੇ ਕੁਐਸਚਨ ਮਾਰਕ ਲੱਗਿਆ। ਇਜ਼ਰਾਈਲ ਦੇ ਨਾਲ ਵੀ ਖਲੋਤੇ ਆ, ਨਾਲ ਹੀ ਨਾਲ ਉਹਨਾਂ ਨੂੰ ਜਿਹੜੀ ਏਡ ਅਤੇ ਹਥਿਆਰ ਦਿੱਤੇ ਆ ਉਹ ਵੀ ਪਾਰਟ ਨਿਰੰਤਰ ਜਾਰੀ ਹੈ, ਚੱਲ ਰਿਹਾ। ਅਤੇ ਦੂਜੇ ਪਾਸੇ ਇੱਕ ਲਾਈਨ ਵੀ ਰੱਖੀ ਹੋਈ ਹੈ ਜੀ, ਨਹੀਂ ਇਹ ਤੁਸੀਂ ਐਂ ਨਹੀਂ ਕਰਨਾ। ਹੁਣ ਉੱਥੇ ਜਿਹੜਾ ਸਾਊਥ ਦੇ ਵਿੱਚ ਗਜ਼ਾ ਸਟ੍ਰਿਪ ਦੀ ਸਾਊਥ ਦੇ ਵਿੱਚ ਜਿਹੜਾ ਇਲਾਕਾ ਹੈਗਾ ਰਫਾ, ਉੱਥੇ ਜਾ ਕੇ ਵੀ ਉਹ ਹੈਗਾ ਵੀ ਨਹੀਂ ਤੁਸੀਂ ਉੱਥੇ ਨਹੀਂ ਜਾਣਾ। ਅਤੇ ਜਿਹੜੀ ਨਤਨਯਾਹੂ ਦੀ ਸਰਕਾਰ ਹੈਗੀ ਹੈ, ਨਤਨਯਾਹੂ ਆਪ ਉਹ ਬਜਿੱਦ ਨੇ ਕਿ ਉਹਨਾਂ ਨੇ ਜਿਹੜਾ ਮਿਲਟਰੀ ਐਕਸ਼ਨ ਹੈ ਉਹ ਅੱਗੇ ਕੰਟੀਨਿਊ ਕਰਨਾ ਆ। ਸੋ ਇਹ ਜਿਹੜੀ ਸਾਰੀ ਇਸ ਵਕਤ ਬਣੀ ਹੋਈ ਹੈ, ਮਤਲਬ ਇਹਦੇ 'ਚ ਇੱਕ ਫੈਕਟਰ ਨਹੀਂ ਹੈਗਾ, ਕਈ ਕੁਛ ਹੀ ਮਿਡਲ ਈਸਟ ਦਾ ਵੀ ਕਈ ਕੁਛ ਇਹਦੇ 'ਚ ਚੱਲ ਰਿਹਾ ਹੈ। ਹਿਜ਼ਬੁੱਲਾ ਵੱਲੋਂ ਫਿਰ 100 ਜਿਹੜੇ ਰਾਕਟ ਹੈਗੇ ਆ ਉਹ ਦਾਗੇ ਗਏ ਨੇ ਇਜ਼ਰਾਈਲ ਦੇ ਸ਼ਿਪਸ ਦੇ ਉੱਤੇ। ਸੋ ਮਤਲਬ ਕਈ ਕੁਛ ਹੀ ਜਿਹੜਾ ਪਾਰਟ ਹੈ ਇਹਦੇ 'ਚ ਚੱਲ ਰਿਹਾ। ਅਤੇ ਪਰ ਜਿਹੜਾ ਘਾਣ ਹੈ ਮਨੁੱਖਤਾ ਦਾ, ਜਿਹੜਾ ਹਿਊਮੈਨਿਟੀ ਦਾ, ਜਿਹੜੀ ਲੁਕਾਈ ਜਿਸ ਕਿਸਮ ਦੀਆਂ ਮਤਲਬ ਉੱਥੋਂ ਖਬਰਾਂ, ਵੀਡੀਓਜ਼, ਪਿਕਚਰਸ ਆ ਰਹੀਆਂ ਨੇ, ਕਿਵੇਂ ਪ੍ਰਾਈਸਿਸ ਵਧੇ ਹੋਏ ਆ ਅਤੇ ਭੁੱਖਮਰੀ ਤੱਕ ਦੇ ਜਿਹੜੀ ਕਗਾਰ 'ਤੇ ਪਹੁੰਚੇ ਹੋਏ ਆ ਲੋਕ, ਮਤਲਬ ਦੇਖਿਆ ਵੀ ਨਹੀਂ ਜਾਂਦਾ ਹੈਗਾ। ਉਹ ਦੇਖ ਕੇ ਵੀ 2-4 ਮਿੰਟ ਤੁਸੀਂ ਖਬਰ ਪੜ੍ਹਨ ਲੱਗਦੇ ਹੋ ਅਤੇ ਹੁੰਦਾ ਵੀ ਕਿਵੇਂ ਤੁਸੀਂ ਅੱਗੇ ਕੰਟੀਨਿਊ ਕਰੋਗੇ। ਸੋ ਥੋੜ੍ਹਾ ਜਿਹਾ ਇਹਦੇ ਬਾਰੇ ਗੱਲ ਕਰ ਲਈਏ ਅਤੇ ਦੱਸੋ ਇਸ ਵਕਤ ਕੀ ਸਿਚੁਏਸ਼ਨ ਨਜ਼ਰ ਆ ਰਹੀ ਹੈ। ਅਫਸੋਸਨਾਕ, ਦਰਦਨਾਕ, ਪੇਨਫੁਲ, ਫੁੱਲ ਆਫ ਪੇਨ। ਦੇਖੋ, ਅਸੀਂ ਦੂਸਰੇ ਸੰਸਾਰ ਜੰਗ ਵੇਲੇ ਸਾਡੀ ਜਨਰੇਸ਼ਨ ਅਰਾਊਂਡ ਨਹੀਂ ਸੀ। ਅਸੀਂ ਜਦੋਂ ਮਿਊਜ਼ੀਅਮਸ ਜਾਂਦੇ ਹਾਂ, ਹੋਲੋਕਾਸਟ ਮਿਊਜ਼ੀਅਮ, ਜਦੋਂ ਮੈਂ ਪਹਿਲੀ ਵਾਰ ਵਾਸ਼ਿੰਗਟਨ DC ਗਿਆ, ਇਹ ਉਹ ਪੀਰੀਅਡ ਸੀ ਡਾਕਟਰ ਸਿੰਥੀਆ ਕੈਪਲੇ ਮਹਿਮੂਦ, ਜਿਹੜੇ ਕਿ ਸਿੱਖ ਸਟਰਗਲ ਦੇ ਉੱਤੇ ਕੰਮ ਕਰ ਰਹੇ ਸੀ, ਜਿਹਦੇ 'ਚ ਉਹਨਾਂ ਦੀ ਫਾਈਨਲ ਐਕੈਡੈਮਿਕ ਕਿਤਾਬ ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੋਗਸ ਵਿਦ ਸਿੱਖ ਮਿਲੀਟੈਂਟਸ ਨਿਕਲੀ। ਅਤੇ ਉਹ ਕੁਦਰਤੀ ਮੈਂ ਵੀ ਉਹਨਾਂ ਦਿਨਾਂ 'ਚ ਵਾਸ਼ਿੰਗਟਨ ਗਿਆ, ਔਰ ਇਹ ਜਿਹੜਾ ਅਸੀਂ ਹੋਲੋਕਾਸਟ ਮਿਊਜ਼ੀਅਮ ਹੈ, ਡਾਕਟਰ ਸਿੰਥੀਆ ਮੇਰੇ ਨਾਲ ਸੀ, ਆਲਮੋਸਟ ਪੂਰਾ ਦਿਨ ਉਹਦੇ 'ਤੇ ਲੱਗ ਗਿਆ ਕਰਦੇ। ਪਰ ਉਸ ਸ਼ਾਮ ਨੂੰ ਅਸੀਂ ਡਿਨਰ ਨਹੀਂ ਸੀ ਕਰ ਸਕੇ, ਕਿਉਂਕਿ ਜਦੋਂ ਤੁਸੀਂ ਉਸ ਸਾਰਿਆਂ ਨੂੰ ਦੇਖਦੇ ਹੋ ਔਰ ਉਹ ਤੁਹਾਡੇ ਅਹਿਸਾਸ ਔਰ ਜੋ ਤੁਹਾਨੂੰ ਮਹਿਸੂਸ ਹੁੰਦਾ, ਪਰ ਉਦੋਂ ਸਾਨੂੰ ਲੱਗਦਾ ਸੀ ਕਿ ਵੀ ਦੁਨੀਆ ਇੰਨੀ ਬੇਖਬਰ ਔਰ ਇੰਨੀ ਪੱਥਰ ਦਿਲ ਸੀ ਕਿ ਵੀ ਇਸ ਕਿਸਮ ਦੇ ਜ਼ੁਲਮ ਹੋ ਰਹੇ ਸੀ, ਔਰ ਇਹ ਯੂਰਪੀਅਨ ਪਾਵਰਸ ਨੂੰ ਇੱਕ ਦੂਜੇ ਨੂੰ ਹਰਾਉਣ ਜਾਂ ਇੱਕ ਦੂਜੇ ਨੂੰ ਜਿੱਤਣ ਦੀ ਪਈ ਹੋਈ ਸੀ।
ਜੀ। ਪਰ ਅੱਜ ਜਦੋਂ ਇਹ ਕੁਝ ਸਾਡੇ ਸਾਹਮਣੇ ਹੋ ਰਿਹਾ, ਹਾਲਾਂ ਅਸੀਂ ਆਪਣੇ ਹੋਮਲੈਂਡ ਦੇ ਵਿੱਚ ਆਪਣੀ ਕੌਮ ਦੇ ਨਾਲ ਹੁੰਦਿਆਂ ਦੇਖਿਆ 84 ਤੋਂ 94 95, ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਕਿੱਥੇ ਡਿਬਰੂਗੜ੍ਹ ਹੈ, ਉੱਥੇ ਭੁੱਖ ਹੜਤਾਲ ਤੇ ਸਾਡੇ 10 ਵੀਰ ਬੈਠੇ ਨੇ, ਉਹਨਾਂ ਦੇ ਮਾਤਾ ਪਿਤਾ ਬਾਕੀ ਇੱਧਰ ਭੁੱਖ ਹੜਤਾਲ ਤੇ ਬੈਠੇ ਨੇ। ਕਿਸਾਨਾਂ ਦੇ ਨਾਲ ਕੀ ਹੋ ਰਿਹਾ ਹੈ, ਕਸ਼ਮੀਰ ਦੀ ਕਹਾਣੀ ਅਸੀਂ ਰੋਜ਼ਾਨਾ ਬਿਆਨ ਕਰਦੇ ਹਾਂ। ਪਰ ਜਿਸ ਲੈਵਲ ਦੇ ਉੱਤੇ ਇਹ ਜੋ ਗਜ਼ਾ ਦੇ ਵਿੱਚ 7 ਅਕਤੂਬਰ ਤੋਂ ਬਾਅਦ ਹੁਣ ਤੱਕ ਇਹਨਾਂ 6 ਮਹੀਨੇ ਤੋਂ ਜ਼ਿਆਦਾ ਦੇ ਸਮੇਂ 'ਚ ਹੋਇਆ ਕਿ ਭਾਈ ਤੁਸੀਂ 30,000 ਤੋਂ ਜ਼ਿਆਦਾ ਫਲਸਤੀਨੀ ਜਿਨ੍ਹਾਂ ਦਾ ਇੰਨਾ ਹੀ ਕਸੂਰ ਹੈ ਵੀ ਉਹ ਗਜ਼ਾ 'ਚ ਰਹਿੰਦੇ, ਉਹਨਾਂ ਨੂੰ ਤੁਸੀਂ ਹਮਾਸ ਕਹਿ ਕੇ ਮਾਰ ਰਹੇ ਹੋ। ਉਹਨਾਂ 'ਚ 2/3 ਮਰਨ ਵਾਲੇ ਜਿਹੜੇ ਨੇ ਉਹ ਬੱਚੇ ਔਰ ਔਰਤਾਂ ਨੇ। ਔਰ ਜੇ 80% ਜਿਹੜੇ ਨੇ ਉਹ ਉੱਥੋਂ ਉਜੜ ਕੇ ਉਸ ਸਾਊਥ ਦੇ ਵਿੱਚ ਆਉਂਦੇ ਨੇ, ਰਫਾ ਜਾਂ ਜਿਹਦਾ ਤੁਸੀਂ ਮੈਂਸ਼ਨ ਕੀਤਾ, ਔਰ ਉਹ ਕਹਿੰਦੇ ਨੇ ਜੀ ਅਸੀਂ ਨਾ ਹੁਣ ਨੈਕਸਟ ਅਟੈਕ ਇਹਦੇ ਤੇ ਹੋਣਾ। ਹੁਣ ਇੱਕ ਛੋਟਾ ਜਿਹਾ ਮੁਲਕ ਜਿਹੜਾ ਜਿਹਨੂੰ ਹਥਿਆਰ ਵੀ ਅਮਰੀਕਾ ਦੇ ਰਿਹਾ ਹੈ, ਜਿਹਦੀ ਏਡ ਵੀ ਅਮਰੀਕਾ ਦੇ ਨਾਲ ਜੁੜੀ ਹੋਈ ਹੈ, ਜਿਹਦੇ ਨੂੰ ਪ੍ਰੋਟੈਕਟਿਵ ਅੰਬਰੈਲਾ ਵੀ ਅਮਰੀਕਾ ਦੇ ਰਿਹਾ, UN ਸਿਕਿਉਰਿਟੀ ਕੌਂਸਲ ਔਰ ਦੂਸਰੇ ਮਤਿਆਂ ਨੂੰ ਵੀ ਵੀਟੋ ਕਰ ਰਿਹਾ, ਉਹਨਾਂ ਦਾ ਪ੍ਰੈਜ਼ੀਡੈਂਟ ਇਸ ਕਦਰ ਜਿਹੜਾ ਹੈ ਉਹ ਕਰ ਰਿਹਾ, ਮੈਸੇਜ ਰਮਾਦਾਨ ਦਾ ਦੇ ਰਿਹਾ। ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ ਕਿ ਜੀ ਖੜੇ ਨੇ ਸਾਰੇ ਰਮਾਦਾਨ 'ਚ ਰੋਜ਼ੇ ਰੱਖਣਗੇ, ਹੋਣਗੇ, ਸਾਡਿਆਂ ਖਿਆਲਾਂ 'ਚ ਹੈ, ਮੇਰੇ ਵੀ ਖਿਆਲਾਂ 'ਚ ਹੈ। ਪਰ ਇਵੇਂ ਨਹੀਂ ਹੁੰਦਾ ਔਰ ਇਹੀ ਕਾਰਨ ਹੈ ਕਿ ਵੀ ਇਸ ਵੇਲੇ ਹਿਊਮਨ ਲਾਈਫ ਜਿਹੜੀ ਹੈ ਉਹ ਤਾਂ ਪੋਲੀਟੀਕਲ ਫੁੱਟਬਾਲ ਬਣ ਗਈ। ਉਹਦੇ ਨੈਤਨਯਾਹੂ ਜਾਂ ਉਹਨਾਂ ਦੇ ਗ੍ਰੇਟਰ ਇਜ਼ਰਾਈਲ ਦੇ ਆਪਣੇ ਡਿਜ਼ਾਈਨ ਨੇ। ਹਾਲਾਂ ਬਾਈਡਨ ਨੂੰ ਇਸ ਦਾ ਕਾਫੀ ਹੈਵੀ ਪ੍ਰਾਈਸ ਪੇ ਕਰਨਾ ਪਏਗਾ ਇਹਨਾਂ ਇਲੈਕਸ਼ਨਾਂ ਦੇ ਵਿੱਚ ਵੀ, ਕਿਉਂਕਿ ਵਿਦਨ ਡੈਮੋਕ੍ਰੈਟਿਕ ਪਾਰਟੀ ਦੇ ਵੀ ਜਿਹੜੇ ਲੋਕ ਕੋਈ ਜਿਨ੍ਹਾਂ ਦਾ ਦਿਲ ਧੜਕਦਾ, ਜਿਨ੍ਹਾਂ 'ਚ ਅਹਿਸਾਸ ਨੇ, ਜਿਨ੍ਹਾਂ ਨੂੰ ਭਾਵੇਂ ਪੋਲੀਟੀਕਲ ਲੈਫਟ ਕਹਿ ਦੇਣ ਜਾਂ ਉਹਨਾਂ ਨੂੰ ਨੀ ਜਰਕ ਲਿਬਰਲਸ ਕਹਿ ਦੇਣ, ਉਹ ਇਸ ਤੋਂ ਖਫਾ ਨੇ ਕਿ ਵੀ ਬਾਈਡਨ ਨੇ ਐਸਰਟ ਨਹੀਂ ਕੀਤਾ ਹੈ। ਔਰ ਲੇਕਿਨ ਹੁੰਦਾ ਇਹ ਹੈ ਵੀ ਤੁਸੀਂ ਇੱਕ ਪਾਸੇ ਰੌਕ, ਇੱਕ ਪਾਸੇ ਸਮੁੰਦਰ, ਤਾਂ ਦੋਨੋਂ ਪਾਸੇ ਨਜ਼ਰ ਆਉਂਦਾ ਹੀ ਹੈ। ਪਰ ਇਧਰ ਕਈਆਂ ਨੂੰ ਇਹ ਨਜ਼ਰ ਆਉਂਦਾ ਜੀ ਜੇ ਟਰੰਪ ਆ ਗਿਆ ਉਹ ਤਾਂ ਇਹਦੇ ਤੋਂ ਵੀ ਖਤਰਨਾਕ ਸਾਬਤ ਹੋਏਗਾ। ਸੋ ਇਹ ਜਿਹੜਾ ਟਰੂਸ ਰਮਦਾਨ ਦੇ ਮਹੀਨੇ ਦੇ ਵਿੱਚ ਕਰਨ ਦੀ ਲਾਈਨ ਜਿਹਨੂੰ ਇਨੀਸ਼ੀਏਟ ਅਮਰੀਕਾ ਨੇ, ਕਤਰ ਨੇ ਔਰ ਇਜਿਪਟ ਵੀ ਇਸ ਦੇ ਵਿੱਚ ਤੇ ਜਿਹਦੇ ਨਾਲ ਗੱਲਬਾਤ ਚੱਲਦੀ ਰਹੀ ਹੈ। ਹੁਣ ਕਿਉਂਕਿ ਇਜ਼ਰਾਈਲ ਦਾ ਡਿਜ਼ਾਈਨ ਤਾਂ ਉਹਨਾਂ ਨੂੰ ਉੱਥੋਂ ਬਖੇਰ ਕੇ ਉਹ ਤਾਂ ਸਮਝਦੇ ਨੇ ਵੀ ਇਹ ਖਾਲੀ ਕਰ ਦੇਣ ਵੈਸਟ, ਇਹ ਅਜੇ ਗਜ਼ਾ ਦੀ ਗੱਲ ਹੈ, ਨੈਕਸਟ ਇਹੀ ਵੈਸਟ ਬੈਂਕ ਦੇ ਨਾਲ ਵੀ ਉਹਨਾਂ ਨੇ ਇਹੀ ਕਹਾਣੀ ਦੁਹਰਾਣੀ ਹੈ। ਆਲਰੇਡੀ ਸੈਟਲਮੈਂਟਸ ਤਾਂ ਉੱਥੇ ਕਰ ਹੀ ਰਹੇ ਨੇ। ਉਹ ਇਹ ਕਹਿੰਦੇ ਨੇ ਜੀ ਇੱਥੋਂ ਨਿਕਲੋ, ਜਾ ਕੇ ਮੁਸਲਮਾਨ ਮੁਲਕਾਂ ਦੇ ਵਿੱਚ ਵਸੋ, ਅਸੀਂ ਤਾਂ ਉਹ ਜਾਰਡਨ ਰਿਵਰ ਤੋਂ ਲੈ ਕੇ ਦੂਜੇ ਕੰਢੇ ਤੱਕ ਗ੍ਰੇਟਰ ਇਜ਼ਰਾਈਲ ਬਣਾਉਣਾ। ਇਹੀ ਏਜੰਡਾ ਜਿਹੜੇ ਇੱਥੇ ਐਕਸਟ੍ਰੀਮ ਬਿਬਲੀਕਲ ਬੈਲਟ ਵਾਲੇ ਲੋਕ ਬੈਠੇ ਹੋਏ ਨੇ, ਐਕਸਟ੍ਰੀਮ ਜਿਹੜੇ ਉਹ ਬਾਈਬਲ ਦੀ ਇੰਟਰਪ੍ਰੀਟੇਸ਼ਨ ਦੂਸਰੇ ਲਿਹਾਜ਼ ਨਾਲ ਕਰਦੇ ਨੇ ਔਰ ਯਹੂਦੀਆਂ ਲਈ ਚੋਜ਼ਨ ਪੀਪਲ ਆਫ ਗॉड, ਔਰ ਉਹਨਾਂ ਦਾ ਏਜੰਡਾ ਵੀ ਇਸ ਦੇ ਵਿੱਚ ਫਿੱਟ ਹੁੰਦਾ। ਜੇ ਤੁਸੀਂ ਇੰਡੀਅਨ ਸਿਸਟਮ ਦੀ ਗੱਲ ਕਰੋ, ਜਿਸ ਬੇਸ਼ਰਮੀ ਦੇ ਨਾਲ ਇੰਡੀਆ ਨੇ ਇਸ ਮੁੱਦੇ ਦੇ ਉੱਤੇ UN ਦੇ ਵਿੱਚ ਜਾਂ ਅਦਰਵਾਈਜ਼ ਪਹੁੰਚ ਲਈ ਹੈ, ਫਿਰ ਇਕੱਲਾ ਇਹੀ ਨਹੀਂ ਕਿ ਵੀ ਉਹ ਮਾਰੇ ਜਾ ਰਹੇ ਨੇ ਜਾਂ ਉਹ ਇਸ ਵੇਲੇ ਭੁੱਖ ਪਿਆਸ ਦੇ ਨਾਲ ਜੂਝ ਰਹੇ ਨੇ, ਅਨਇੰਪਲੋਇਮੈਂਟ ਜੀ। ਹੁਣ ਜੇ ਮੋਦੀ ਡੀਲ ਕਰਦਾ ਨੈਤਨਯਾਹੂ ਨਾਲ ਕਿ ਜੀ 1 ਲੱਖ ਅਸੀਂ ਬੰਦਾ ਤੁਹਾਨੂੰ ਦਿਆਂਗੇ ਹਿੰਦੁਸਤਾਨੀ ਕੰਮ ਕਰਨ ਦੇ ਲਈ ਉੱਥੇ, ਔਰ ਆਲਰੇਡੀ ਹਰਿਆਣਾ ਸਰਕਾਰ ਔਰ UP ਸਰਕਾਰ ਭਰਤੀ ਕਰਕੇ ਭੇਜ ਰਹੀ, ਪਹਿਲੀ ਕੰਸਾਈਨਮੈਂਟ ਉਹਨਾਂ ਲੋਕਾਂ ਦੀ ਜਿਹੜਾ ਪਹਿਲੇ ਬੈਚ ਆ ਵੀ ਚੁੱਕੇ ਨੇ। ਇੱਕ ਦੀ ਆਲਰੇਡੀ ਡੈਡ ਬੋਡੀ ਵੀ ਕੇਰਲਾ ਦੇ, ਜਿਹਨੂੰ ਉਹ ਇੱਕ ਮਿਸਲ ਅਟੈਕ 'ਚ ਮਰਿਆ, ਉੱਥੇ ਕੇਰਲਾ 'ਚ ਪਹੁੰਚ ਗਈ ਹੈ ਜੀ। ਸੋ ਇਹਨਾਂ ਹਾਲਾਤਾਂ ਦੇ ਚੱਲਦੇ ਆ ਜਿੱਥੇ ਕਿ ਔਰ ਇਹ ਗੱਲ ਪੰਜਾਬ ਦੇ ਹਵਾਲੇ ਨਾਲ ਜਦੋਂ 80s ਦੇ ਵਿੱਚ ਬਲੱਡ ਬਾਥ ਸੈਂਟਰਲ ਏਜੰਸੀਆਂ ਕਰ ਰਹੀਆਂ ਸੀ ਤੇ ਕਿਸੇ ਨੇ ਸਿਆਣੇ ਨੇ ਕਿਹਾ ਸੀ ਵੀ ਲੋਕ ਲਾਸ਼ਾਂ ਗਿਣ ਰਹੇ ਨੇ, ਇਹ ਵੋਟਾਂ ਗਿਣ ਰਹੇ ਨੇ। ਅੱਜ ਹਾਲਾਤ ਇਹੀ ਹੈ ਵੀ ਇਹਨਾਂ ਦੀ ਡਰਟੀ ਪੋਲਿਟਿਕਸ। ਇਹ ਗੱਲ ਇਹ ਨਹੀਂ ਹੈ ਵੀ ਬਲੱਡ ਮੁਸਲਮਾਨ ਦਾ ਹੈ ਕਿ ਈਸਾਈ ਦਾ ਹੈ ਕਿ ਯਹੂਦੀ ਦਾ ਹੈ ਕਿ ਕਿਸੇ ਹੋਰ ਦਾ, ਇਨਸਾਨੀ ਖੂਨ ਹੈ। ਉਸ ਰੱਬ ਦਾ ਕੋਈ ਖੌਫ ਕਰੋ। ਤੁਸੀਂ ਕਿਹੜਾ ਮੂੰਹ ਲੈ ਕੇ ਜਿਹੜੇ ਲੋਕ ਹੁਣ ਅਮਰੀਕਾ ਇਨ ਗॉड ਵੀ ਟਰਸਟ, ਤੁਸੀਂ ਕੈਥੋਲਿਕ ਹੈ ਬਾਈਡਨ ਵੀ, ਨੈਤਨਯਾਹੂ ਵੀ ਕਿਹੜੇ ਪਾਸਿਓਂ ਇਹ ਮੌਜ਼ਿਕ ਜਾਂ ਡੇਵਿਡ ਜਾਂ ਦੂਸਰਿਆਂ ਦੇ ਜਿਹੜੇ ਨੇ ਉਹ ਆਪਣੇ ਆਪ ਨੂੰ ਟੈਸਟਾਮੈਂਟ ਦੇ ਸਾਹਮਣੇ ਕਰਦੇ ਆ ਜਾਂ ਟੋਰਾ ਦੇ ਸਾਹਮਣੇ ਉਹਨਾਂ ਦੇ ਉਹ ਪੜ੍ਹਦੇ ਆ ਹਿਬਰੀਓ ਦੇ ਮੰਤਰ, ਇਹ ਕਿਵੇਂ ਆਪਣੇ ਆਪ ਨੂੰ ਸਕੂਨ 'ਚ ਲਿਜਾਂਦੇ ਹੋਣਗੇ। ਸੋ ਮੈਨੂੰ ਇਹ ਲੱਗਦਾ ਹੈ ਕਿ ਭਾਈ ਇਹ ਅਜੇ ਵੀ ਬੇਸ਼ੱਕ ਹੋਪ ਇਹ ਹੈ ਕਿ ਵੀ
ਕਈ ਵਾਰ ਜਦੋਂ ਇਹ ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਹੁੰਦਾ ਹੈ, ਦੋਨੋਂ ਧਿਰਾਂ ਪ੍ਰੈਸ਼ਰ ਬਣਾ ਰਹੀਆਂ ਹੁੰਦੀਆਂ ਨੇ, ਇੱਕ ਸਟੇਜ ਦੇ ਉੱਤੇ ਗੱਲਬਾਤ ਤੇ ਨਿਬੜ ਵੀ ਗਈ ਸੀ ਕਿ ਭਾਈ ਇਜ਼ਰਾਈਲ ਕਹਿੰਦਾ ਜੀ ਪਹਿਲਾਂ ਤਾਂ ਲਿਸਟ ਦਿਓ ਤੁਹਾਡੇ ਕਿੰਨੇ ਤੁਹਾਡੇ ਕੋਲ ਨੇ ਸਾਡੇ ਕਿਡਨੈਪਡ। ਉਹਨਾਂ ਨੇ ਕਿਹਾ ਜੀ ਉਹ ਅਸੀਂ ਛੱਡਾਂਗੇ, ਇੱਕ ਦੇ ਬਦਲੇ 10। ਇਹ ਵੀ ਹੋ ਗਿਆ। ਲੇਕਿਨ ਕਿਉਂਕਿ ਨੈਤਨਯਾਹੂ ਦਾ ਏਜੰਡਾ ਤਾਂ ਉੱਥੋਂ ਉਹਨਾਂ ਨੂੰ ਫਿਨਿਸ਼ ਕਰਕੇ ਕਬਜ਼ਾ ਕਰਨ ਦਾ, ਤੇ ਫਿਰ ਜਿਵੇਂ ਪੰਜਾਬੀ ਦਾ ਅਖਾਣ ਹੈ ਕਿ ਉਹ ਕਿ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ। ਜਦੋਂ ਤੁਹਾਡਾ ਇਸ ਲੈਵਲ ਦਾ ਏਜੰਡਾ ਹੁੰਦਾ ਡਰਟੀ, ਉਦੋਂ ਸਮਝੌਤੇ ਦੀ ਕੋਈ ਥਾਂ ਨਹੀਂ ਹੁੰਦੀ। ਸੋ ਇਹ ਬਲੱਡ ਬਾਥ ਜੇ ਨਹੀਂ ਰੁਕੇਗਾ, ਜੇ ਇਸ ਦੀਆਂ ਸੰਭਾਵਨਾਵਾਂ ਮੱਧਮ ਹੁੰਦੀਆਂ ਜਾਂਦੀਆਂ, ਕਿਉਂਕਿ ਰਮਜ਼ਾਨ ਤੋਂ ਪਹਿਲਾਂ ਲੱਗਦਾ ਸੀ ਕਿ ਭਾਈ ਇਹ ਇੱਕ ਹੋਏਗਾ। ਬਾਈਡਨ ਨੇ ਵੀ ਕਿਹਾ ਸੀ, ਐਂਡ ਜਿਹੜੀ ਆਪਣਾ ਸੈਕਟਰੀ ਆਫ ਸਟੇਟ ਹੈ ਮਿਸਟਰ ਬਲਿੰਕਨ, ਇਹ ਵੀ ਮਿਡਲ ਈਸਟ 'ਚ ਬੈਠਾ ਸੀ। ਪਰ ਅੱਜ ਪਹਿਲਾ ਰੋਜ਼ਾ ਖਤਮ ਹੋ ਗਿਆ ਔਰ ਆਲਰੇਡੀ ਉਹ ਜਿਹੜੀ ਇਹ ਗੱਲ ਕਿਸੇ ਤਨ ਪਤਨ ਨਹੀਂ ਲੱਗੀ। ਇਹ ਅਫਸੋਸਨਾਕ ਹੈ। ਅਸੀਂ ਤਾਂ ਇਹ ਅਕਾਲ ਪੁਰਖ ਦੇ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਕਿ ਭਾਈ ਜਿੱਥੇ ਅਸੀਂ ਉਸ ਧਰਮ ਨੂੰ ਮੰਨਣ ਵਾਲੇ ਹੈ ਜਿਹਦੀ 2 ਵੇਲੇ ਦੀ ਅਰਦਾਸ ਜਿਹੜੀ ਹੈ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਮੰਗਦੇ, ਤੇ ਨਾਲ ਦੀ ਨਾਲ ਜਦੋਂ ਅਸੀਂ ਗੁਰੂ ਅਮਰਦਾਸ ਸਾਹਿਬ ਦਾ ਇਹ ਫਰਮਾਨ ਸਾਡੇ ਮਨ ਦੀਆਂ ਅੱਖਾਂ ਦੇ ਸਾਹਮਣੇ ਆਉਂਦਾ ਤੇ ਫਿਰ ਸਾਨੂੰ ਦੁਨੀਆ ਦੇ ਅੰਦਰ ਕਿਤੇ ਵੀ ਜਿਹੜੀ ਸਟਰਾਈਫ ਹੈ, ਕਿਤੇ ਵੀ ਇਸ ਵੇਲੇ, ਕਿਉਂਕਿ ਇੱਕ ਪਾਸਾ ਮਿਡਲ ਈਸਟ ਹੈ, ਦੂਸਰੇ ਪਾਸੇ ਅਸੀਂ ਰੂਸ ਦਾ ਯੂਕਰੇਨ ਦੇ ਉੱਤੇ ਹਮਲਾ, ਔਰ ਉਸ ਪਾਸੇ ਵੀ ਇਨੋਸੈਂਟ ਬਲੱਡ ਦਾ, ਔਰ ਸਾਡੇ ਆਪਣੇ ਖਿੱਤੇ ਦੇ ਵਿੱਚੋਂ ਕਸ਼ਮੀਰ ਹੋਏ, ਸਾਡੀ ਆਪਣੀ ਧਰਤੀ ਪੰਜਾਬ ਦੀ ਹੋਏ, ਮਨੀਪੁਰ ਹੋਏ, ਭਾਰਤ ਭਰ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ, ਕੋਈ ਵੀ ਨਵਾਂ ਜੈਨੋਸਾਈਡ ਜਿਹੜਾ ਹੈ ਉਹ ਸਿੱਖਾਂ ਮੁਸਲਮਾਨਾਂ ਦਾ ਕਰਨ ਦੀਆਂ ਤਿਆਰੀਆਂ ਹਿੰਦੂ ਤਵੀਆਂ ਨੇ ਕੀਤੀਆਂ ਹੋਈਆਂ ਨੇ। ਸੋ ਅਸੀਂ ਗੁਰੂ ਚਰਨਾਂ 'ਚ ਅਕਾਲ ਪੁਰਖ ਅੱਗੇ ਇਸ ਅਰਦਾਸ ਦੇ ਨਾਲ ਹੀ ਇਸ ਨੂੰ ਕਲੋਜ਼ ਕਰਦੇ ਹਾਂ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ। ਜੀ ਡਾਕਟਰ ਸਾਹਿਬ, ਬਿਲਕੁਲ ਇਸ ਦੇ ਨਾਲ ਇੱਕ ਜਾਂਦੇ ਜਾਂਦੇ ਮੈਂ ਛੋਟਾ ਜਿਹਾ ਇਹਦੇ ਵਿੱਚ ਹੋਰ ਵੀ ਉਹ ਚਾਹੂੰਗਾ, ਕਿਉਂਕਿ ਜਦੋਂ ਇਜ਼ਰਾਈਲ ਹੁਣ ਜਿਵੇਂ ਆਪਣੇ ਐਕਸ਼ਨ ਨੂੰ ਜਸਟੀਫਾਈ ਕਰ ਰਿਹਾ, ਪਰ ਜਸਟੀਫਾਈ ਕੀਤਾ ਨਹੀਂ ਜਾ ਸਕਦਾ ਜਿਸ ਲੈਵਲ ਤੱਕ ਜਾ ਕੇ ਬਰਬਰੀਅਤ ਦਾ ਮੁਜ਼ਾਹਰਾ ਕੀਤਾ ਜਾ ਰਿਹਾ ਆ। ਪਰ ਸਟਿਲ ਇੱਕ ਫੈਕਟਰ ਇਹ ਹੁੰਦਾ ਜਾਂ ਇਹ ਕਿਹਾ ਜਾਂਦਾ ਵੀ ਭਾਈ ਪਹਿਲਾ ਅਟੈਕ ਜਿਹੜਾ ਹਮਾਸ ਵੱਲੋਂ 7 ਅਕਤੂਬਰ ਨੂੰ ਕੀਤਾ ਗਿਆ, ਵੀ ਜੇ ਉਹ ਨਾ ਕੀਤਾ ਜਾਂਦਾ ਤਾਂ ਹੋ ਸਕਦਾ ਸਿਚੁਏਸ਼ਨ ਡਿਫਰੈਂਟ ਹੁੰਦੀ, ਇੰਨੀ ਵਰਸਟ ਨਾ ਹੁੰਦੀ। ਕਿਵੇਂ ਦੇਖਦੇ ਹੋ ਜੇ ਉਸ ਪਹਿਲੇ ਅਟੈਕ ਨੂੰ ਦੇਖਣਾ ਹੋਵੇ ਵੀ ਉਹ ਕਿਉਂ ਹੋਇਆ, ਉਹਦੀ ਪਲੈਨਿੰਗ ਕੀ ਸੀ ਜਾਂ ਉਹਦੇ ਤੋਂ ਪਹਿਲਾਂ ਕੀ ਚੱਲ ਰਿਹਾ ਸੀ, ਥੋੜ੍ਹਾ ਜਿਹਾ ਬੈਕਗਰਾਊਂਡ ਦੇ ਵਿੱਚ ਜਾ ਕੇ? ਦੇਖੋ, ਇਹ ਤਾਂ ਉਸ ਜਿਹੜੀ ਵੁਲਫ ਐਂਡ ਲੈਂਬ ਵਾਲੀ ਕਹਾਣੀ ਹੈ, ਲੇਲੇ ਔਰ ਬਘਿਆੜ ਵਾਲੀ, ਕਿ ਭਾਈ ਉਹਨੇ ਬਘਿਆੜ ਨੇ ਦੇਖਿਆ ਪਾਣੀ ਦਾ ਸਟਰੀਮ ਹੈ, ਉਹਦੇ ਉੱਪਰਲੇ ਪਾਸੇ ਲੇਲਾ, ਉਹਦੇ ਮੂੰਹ 'ਚ ਪਾਣੀ ਆਇਆ, ਉਹਨੇ ਕਿਹਾ ਓਏ ਤੂੰ ਮੈਨੂੰ ਜੂਠਾ ਪਾਣੀ ਭੇਜ ਰਿਹਾ। ਉਹ ਕਹਿੰਦਾ ਜਨਾਬ ਤੁਸੀਂ ਉੱਪਰ ਹੋ, ਮੈਂ ਥੱਲੜੇ ਹਿੱਸੇ 'ਚ ਹੈ, ਤੁਹਾਡਾ ਪਾਣੀ ਮੈਨੂੰ ਆ ਰਿਹਾ, ਤੂੰ 2 ਸਾਲ ਪਹਿਲਾਂ ਗਾਲਾਂ ਕੱਢੀਆਂ ਸੀ ਮੈਨੂੰ। ਉਹ ਕਹਿੰਦਾ ਜੀ ਮੇਰੀ ਤਾਂ ਉਮਰ ਹੀ ਸਾਲ ਦੀ ਹੈ, ਮੈਂ ਤੁਹਾਨੂੰ ਕਦੋਂ ਗਾਲਾਂ ਕੱਢੀਆਂ? ਨਹੀਂ ਫਿਰ ਤੇਰੇ ਪਿਓ ਨੇ ਕੱਢੀਆਂ ਹੋਣੀਆਂ। ਹੁਣ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਇਹ ਬਹਾਨਾ 7 ਅਕਤੂਬਰ ਦੇ ਹਵਾਲੇ ਨਾਲ ਜੋ ਇਜ਼ਰਾਈਲ ਉੱਥੇ ਕਰ ਰਿਹਾ ਹੈ, ਉਹ ਤਾਂ 1948 ਤੋਂ ਬਾਅਦ ਹੀ ਉਹਨਾਂ ਦਾ ਸ਼ੁਰੂ ਹੋ ਗਿਆ। ਜਿਸ ਢੰਗ ਨਾਲ ਉਹਨਾਂ ਨੇ ਇੰਟਰਨੈਸ਼ਨਲ ਲਾਅ ਫਲਾਊਟ ਕਰਦਿਆਂ, UN ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨ ਫਲਾਊਟ ਕਰਦਿਆਂ, ਜਿਵੇਂ ਸੈਟਲਮੈਂਟਸ ਬਣਾਉਣ ਦੇ ਉੱਤੇ ਉਹ ਆਏ ਨੇ, ਔਰ ਹੁਣ ਵੀ ਇਸ ਇੱਕ ਪਾਸੇ ਗਜ਼ਾ ਦੇ ਵਿੱਚ ਚੱਲ ਰਿਹਾ, ਔਰ ਅਜੇ ਪਿਛਲੇ ਹਫ਼ਤੇ ਉਹਨਾਂ ਨੇ ਹੋਇਆ ਜੀ ਅਸੀਂ ਫਲਾਂ ਜਿਹੜਾ ਹੈ ਉਹ ਵੈਸਟ ਬੈਂਕ ਦੇ ਵਿੱਚ ਇੱਕ ਹੋਰ 4000 ਬੰਦਿਆਂ ਦੇ ਰਹਿਣ ਦੀ ਸੈਟਲਮੈਂਟ ਜਿਹੜੀ ਆ ਉਹ ਬਣਾ ਰਹੇ। ਸੋ ਉਹਨਾਂ ਦਾ ਇਹ ਬੜਾ ਵੈਲ ਪਲੈਨਡ ਜਿਹੜੀ ਐਥਨਿਕ ਕਲੀਨਜ਼ਿੰਗ ਹੈ, ਡੈਮੋਗ੍ਰਾਫੀ ਨੂੰ ਬਦਲਣਾ ਔਰ ਉਹਨਾਂ ਨੂੰ ਫਲਸਤੀਨੀਆਂ ਨੂੰ ਜਿਹੜਾ ਬੇਘਰੇ ਕਰਨਾ। ਅਦਰਵਾਈਜ਼ ਅਸੀਂ ਸਮਝਦੇ ਹਾਂ ਕਿ ਔਸਲੋ ਅਕਾਰਡ ਜਿਹੜਾ ਕਿ ਰੈਬਿਨ ਪ੍ਰਾਈਮ ਮਿਨਿਸਟਰ ਇਜ਼ਰਾਈਲ ਦੇ ਔਰ ਯਾਸਰ ਅਰਾਫਾਤ ਦੇ ਵਿਚਾਲੇ 1992-93 'ਚ ਔਸਲੋ ਵਿਖੇ ਹੋਇਆ, ਦੋਨਾਂ ਨੂੰ ਜਿਹੜਾ ਇਸ ਦੇ ਉੱਤੇ ਨੋਬਲ ਪ੍ਰਾਈਜ਼ ਵੀ ਮਿਲਿਆ, ਔਰ ਨਤੀਜੇ ਦੇ ਤੌਰ 'ਤੇ ਇਹ ਹੋਪ ਵੀ ਬਣੀ 2 ਸਟੇਟ ਫਾਰਮੂਲਾ ਸੀ ਕਿ ਇਵੈਂਚੁਅਲੀ ਜਿਹੜਾ ਹੈ ਉਹ ਈਸਟ ਜੈਰੂਸ਼ਲਮ ਕੈਪੀਟਲ ਹੋਏਗੀ, ਫਲਸਤੀਨੀ ਸਟੇਟ ਇੱਕ ਵਾਇਬਲ ਸਟੇਟ ਦੇ ਤੌਰ 'ਤੇ ਉੱਭਰੇਗੀ। ਲੇਕਿਨ ਹੋਇਆ ਬਿਲਕੁਲ ਇਸ ਦੇ ਉਲਟ। ਅਸੀਂ ਦੇਖਦੇ ਹਾਂ ਕਿ ਈਵਨ ਰੈਬਿਨ ਦਾ ਮਰਡਰ ਵੀ ਜਿਹੜਾ ਐਕਸਟ੍ਰੀਮ ਆਰਥੋਡਾਕਸ ਯਹੂਦੀ ਨੇ ਕੀਤਾ, ਕਿਉਂਕਿ ਜਿਹੜੀ ਉਸ ਕਿਸਮ ਦੀ ਕਲਾਸ, ਜਿਵੇਂ ਅਸੀਂ ਉਹ ਹਿੰਦੂ ਤਵੀਆਂ ਦਾ ਜਨੂਨ ਦੇਖਦੇ ਹਾਂ, ਉਹਨਾਂ 'ਚ ਵੀ ਉਹੀ ਜਨੂਨ ਵਾਲੇ ਲੋਕ ਨੇ। ਹਾਲਾਂ ਅਮਰੀਕਾ ਦੇ ਵਿੱਚ ਲਿਬਰਲ ਥਿੰਕਿੰਗ ਵਾਲੇ ਯਹੂਦੀ ਵੀ ਨੇ, ਔਰ ਬਹੁਤ ਸਾਰਿਆਂ ਨੇ
ਜਿਹੜੇ ਫਲਸਤੀਨੀਆਂ ਦੇ ਹੱਕ 'ਚ ਇੱਥੇ ਪ੍ਰੋਟੈਸਟ ਹੋਏ ਨੇ ਨਿਊਯਾਰਕ DC 'ਚ, ਉਹਨਾਂ ਦੇ ਵਿੱਚ ਲੀਡ ਕੀਤਾ। ਉਹਨਾਂ 'ਚ ਈਵਨ ਉਹਨਾਂ ਦੇ ਜਿਹੜੇ ਟ੍ਰੈਡੀਸ਼ਨਲ ਆਪਣੇ ਪਹਿਰਾਵੇ ਵਾਲੇ ਯਹੂਦੀ ਨੇ ਉਹ ਵੀ ਉਸ ਦਾ ਹਿੱਸਾ ਬਣੇ। ਪਰ ਅਲਟੀਮੇਟਲੀ ਤਾਂ ਸਟੇਟ ਦੀ ਨੀਤੀ ਹੁੰਦੀ ਹੈ, ਔਰ ਐਜ਼ ਲੌਂਗ ਐਜ਼ ਅਮਰੀਕਾ ਖੁੱਲ੍ਹ ਕੇ ਇਜ਼ਰਾਈਲ ਦੇ ਨਾਲ ਖਲੋਤਾ ਹੈ। ਔਰ ਹੁਣ ਈਵਨ ਆ ਕੱਲ੍ਹ ਦੀ ਖਬਰ ਸੀ ਕਿ ਭਾਈ ਉਹਨਾਂ ਨੇ ਈਵਨ ਉੱਥੇ ਜਾ ਕੇ ਈਵਨ ਡਾਕਟਰਾਂ ਔਰ ਮੈਡੀਕਲ ਸਟਾਫ ਨੂੰ ਕਿਵੇਂ ਹਿਊਮਿਲੇਟ ਕੀਤਾ ਹੈ, ਕਿਵੇਂ ਮਾਰਿਆ, ਉਹਨਾਂ ਦੇ ਕੱਪੜੇ ਲਾਹ ਕੇ ਉਹਨਾਂ ਨੂੰ ਗੋਡਿਆਂ ਪਰਨੇ ਕਰਕੇ ਖੜਾ ਕੀਤਾ। ਜਦੋਂ ਡੇਵਿਡ ਕੈਮਰੌਨ, ਜਿਹੜਾ ਕਦੇ ਖੁਦ ਪ੍ਰਾਈਮ ਮਿਨਿਸਟਰ ਰਿਹਾ UK ਦਾ, ਹੁਣ ਫੋਰਨ ਮਿਨਿਸਟਰ ਹੈ, ਉਹਨੂੰ ਜਦੋਂ ਅੱਜ ਪੁੱਛਿਆ ਗਿਆ ਕਿ ਕੀ ਹੈ, ਉਹ ਕਹਿੰਦਾ ਜੀ ਬਹੁਤ ਰਿਗਰੈਟੇਬਲ ਹੈ, ਬਹੁਤ ਰਿਗਰੈਟੇਬਲ ਹੈ, ਅਸੀਂ ਇਜ਼ਰਾਈਲ ਨੂੰ ਕਹਿ ਰਹੇ ਹਾਂ ਇਹ ਨਹੀਂ ਹੋਣਾ ਚਾਹੀਦਾ। ਸੋ ਮਤਲਬ ਇਹ ਹੈ ਵੀ ਜਦੋਂ ਜਿਹੜੇ ਲੋਕ ਉਹਨਾਂ ਦੇ ਜਿਹੜੇ ਨੇ ਉਹ ਰੱਖਿਅਕ ਬਣੇ ਹੋਏ ਨੇ ਜਾਂ ਜਿਨ੍ਹਾਂ ਦੀ ਛਤਰ ਛਾਇਆ ਥੱਲੇ ਇਜ਼ਰਾਈਲ ਕੁਝ ਕਰ ਰਿਹਾ, ਉਹ ਸਲੈਪ ਔਨ ਦਾ ਫੇਸ ਦੇਣ ਦੀ ਥਾਂ ਜਿਹੜਾ ਉਹ ਨੈਪ ਔਨ ਦਾ, ਜਿਹੜਾ ਟੈਪ ਔਨ ਦਾ ਰਿਸਟ ਦੇਣ। ਤੇ ਉਹਨਾਂ ਨੂੰ ਵੀ ਪਤਾ ਹੈ ਕਿ ਬਈ ਇਹ ਟੈਪ ਔਨ ਦਾ ਰਿਸਟ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਸੋ ਇਹ ਦੁਖਦ ਕਹਾਣੀ ਹੈ। ਅਸੀਂ ਬਤੌਰੇ ਸਿੱਖ ਨੇਸ਼ਨ ਕਿਤੇ ਵੀ ਜ਼ੁਲਮ ਹੋਏ, ਅਸੀਂ ਹਮਾਸ ਦੇ ਉਸ ਸੈਕਸ਼ਨ ਨੂੰ ਵੀ ਕੰਡੈਮ ਕਰਦੇ ਹਾਂ ਜਿਹਦੇ 'ਚ 1200-1300 ਬੇਗੁਨਾਹ ਮਾਰੇ ਗਏ ਜਾਂ ਜਿਹੜੇ ਕਿਡਨੈਪ ਹੋਏ। ਪਰ ਅਸੀਂ ਸਮਝਦੇ ਹਾਂ ਵੀ ਜਦੋਂ ਤੱਕ ਸਿੰਸੈਰਿਟੀ ਦੇ ਨਾਲ ਟੂ ਨੇਸ਼ਨ ਜਾਂ ਟੂ ਸਟੇਟ ਫਾਰਮੂਲੇ ਦੇ ਉੱਤੇ ਜਿਹੜਾ ਉਹ ਕੰਮ ਨਹੀਂ ਹੁੰਦਾ, ਔਰ ਇਸ ਨੂੰ ਅਮਰੀਕਾ ਔਰ ਵੈਸਟਰਨ ਕੰਟਰੀਜ਼ ਹੀ ਅਲਟੀਮੇਟਲੀ ਲਾਗੂ ਕਰ ਸਕਦੀਆਂ ਨੇ, ਉਦੋਂ ਤੱਕ ਇਹੀ ਹੋਏਗਾ। ਇਹ ਕੁਝ ਚੱਲਦਾ ਰਹੇਗਾ ਤੇ ਅਲਟੀਮੇਟਲੀ ਇਸ ਗੱਲ ਦਾ ਧਿਆਨ ਰਹੇ ਕਿ ਭਾਈ ਇਹ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ। ਇਹੀ ਕੁਛ ਨਾਜ਼ੀਆਂ ਨੇ, ਇਹੀ ਜ਼ੁਲਮ ਯਹੂਦੀਆਂ ਤੇ ਕੀਤੇ ਸੀ ਤੇ ਨਾਜ਼ੀ ਕਿੱਥੇ ਚਲੇ ਗਏ, ਤੇ ਅੱਜ ਜੇ ਉਹੀ ਸਹਾਰਾ ਲੈ ਕੇ ਇਹੀ ਕੁਛ ਇਹ ਕਰ ਰਹੇ ਨੇ ਤੇ ਅਲਟੀਮੇਟਲੀ ਇਹ ਜਿਹੜੀ ਜ਼ੁਲਮ ਦੀ ਚੱਕੀ ਜਿੰਨੀ ਮਰਜ਼ੀ ਤੇਜ਼ ਚੱਲ ਰਹੀ ਹੋਏ, ਪਰ ਫਿਰ ਰੱਬ ਦੀ ਜਿਹੜੀ ਚੱਕੀ ਹੈ ਉਸ ਵੀ ਇਨਸਾਫ ਭਾਵੇਂ ਉਹ ਜਦੋਂ ਪੀਸਦੀ ਹੈ ਤੇ ਬਹੁਤ ਬਰੀਕ ਪੀਂਦੀ ਹੈ। ਸੋ ਉਹ ਵੀ ਅਲਟੀਮੇਟਲੀ ਹਰ ਇੱਕ ਨੂੰ ਸਾਨੂੰ ਜਵਾਬਦੇਹ ਹੋਣਾ ਪੈਣਾ ਉਸ ਰੱਬ ਦੀ ਚੱਕੀ ਦੇ ਸਾਹਮਣੇ ਵੀ, ਜਿਹੜੀ ਇਨਸਾਫ ਦੀ ਚੱਕੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਸਾਡੇ ਦਰਸ਼ਕਾਂ ਕੋਲੋਂ ਇਸੇ ਦੇ ਨਾਲ ਇਜਾਜ਼ਤ ਲੈਣ ਦਾ ਸਮਾਂ ਵੀ ਆ ਗਿਆ ਆ। ਜਿਹੜੇ ਸਾਡੇ ਵਿਊਅਰਸ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਤੁਹਾਡੇ ਸੁਝਾਅ, ਤੁਹਾਡੇ ਸਵਾਲ ਜਿਹੜੇ ਹੈਗੇ ਆ ਉਹ ਸਾਡੇ ਲਈ ਕੀਮਤੀ ਨੇ। ਤੁਸੀਂ ਸਾਨੂੰ ਭੇਜ ਸਕਦੇ ਹੋ, ਸਾਡੇ ਤੱਕ ਸੋਸ਼ਲ ਮੀਡੀਆ ਰਾਹੀਂ ਤੁਸੀਂ ਪਹੁੰਚ ਕਰ ਸਕਦੇ ਹੋ, ਜਾਂ ਫਿਰ ਸਾਡੇ ਐਡਰੈਸ ਦੇ ਉੱਤੇ ਸਾਨੂੰ ਮੇਲ ਕਰ ਸਕਦੇ ਹੋ, ਤੇ sos@tv84.tv ਦੇ ਉੱਤੇ ਤੁਸੀਂ ਸਾਡੇ ਤੱਕ ਈਮੇਲ ਰਾਹੀਂ ਵੀ ਪਹੁੰਚ ਕਰ ਸਕਦੇ ਹੋ। ਸੋ ਡੋਨੇਟ ਕਰਨ ਦੇ ਲਈ ਤੁਸੀਂ TV84 ਦੀ ਵੈਬਸਾਈਟ 'ਤੇ ਜਾ ਕੇ ਡੋਨੇਟ ਕਰ ਸਕਦੇ ਹੋ, ਜਾਂ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ, ਅੱਜ ਦੇ ਇਸ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਮੁਲਾਕਾਤ ਹੋਵੇਗੀ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ। ਫਤਿਹ ਦੀ ਸਾਂਝ ਪਾਈਏ ਡਾਕਟਰ ਸਾਹਿਬ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।